ਫਿਰ ਜਿਹੜੇ ਮੂੰਹ ਤੇ ਕਿੱਲਾਂ ਤੇ ਕਹਿੰਦੇ ਸੀਗੇ, ਮੂੰਹ ਤੇ ਕਿੱਲ ਹੈਗੇ, ਉਹ ਮਸਰੀ ਦੀ ਦਾਲ ਜਿਹੜੀ ਹੁੰਦੀ ਹੈ ਉਹਨੂੰ ਭਿਓ ਕੇ ਥੋੜ੍ਹਾ ਜਿਹਾ ਰੱਖ ਲਵੇਂ, ਉਹਦਾ ਪੇਸਟ ਬਣਾ ਲਵੇਂ ਤੇ ਉਹ ਫਿਰ ਮੂੰਹ ਤੇ ਲਗਾਉਣਾ ਹੈਗਾ ਜੀ। ਜੇ ਨਿੰਬੂ ਨਿਚੋੜ ਸਕਦੇ ਵਿੱਚੋਂ, ਨਿੰਬੂ ਵੀ ਨਿਚੋੜ ਸਕਦੇ ਇਹਦੇ ਵਿੱਚੋਂ। ਇਹ ਤੁਸੀਂ ਆਪਣੇ ਪੇਸਟ ਜਿਹਾ ਬਣਾ ਕੇ ਮੂੰਹ ਤੇ ਲਗਾ ਲਓ, ਜਾਂ ਸੁੱਕ ਗਿਆ ਤਾਂ ਲਾ ਦਿਓ। ਉਹਦੇ ਨਾਲ ਫਿਰ ਆਪਣੇ ਤੁਸੀਂ ਐਨ ਧੋ ਲੈਣਾ ਘੰਟੇ ਕੁ ਬਾਅਦ, ਕਿੱਲ ਹਟ ਜੂਗੇ ਇਹਦੇ ਨਾਲ। ਫਿਰ ਨਹੀਂ ਤਾਂ ਸਰੋਂ ਤੇ ਸਿੰਧਾ ਨੂਣ ਤੇ ਨਿੰਬੂ ਇਹ ਮਿਲਾ ਕੇ ਤੁਸੀਂ ਆਪਣੇ ਲਗਾ ਸਕਦੇ ਹੈਗੇ ਮੂੰਹ ਤੇ। ਫਿਰ ਨਹੀਂ ਤਾਂ ਦਹੀਂ ਦੇ ਵਿੱਚ ਅਜਵੈਣ ਪਾਊਡਰ ਜਿਹਾ ਬਣਾ ਕੇ ਕਾਠੀ ਜੀ ਦਹੀਂ ਦੇ ਵਿੱਚ ਉਹਦਾ ਮੱਲਮ ਜੀ ਮੰਗਰਾ ਬਣਾ ਲਓ, ਉਹਦਾ ਪੇਸਟ ਉਹ ਮੂੰਹ ਤੇ ਲਗਾਓ, ਉਹਦੇ ਨਾਲ ਵੀ ਕਿੱਲ ਹਟ ਜੂਗੇ ਸਾਰੇ। ਗਰਮੀ ਕਰਕੇ ਜ਼ਿਆਦਾ ਹੁੰਦਾ ਕਿੱਲ। ਸੌਂਫ ਤੁਸੀਂ 2 ਚਮਚੇ ਰੋਜ਼ ਖਾ ਲਿਆ ਕਰੋ, ਰੋਟੀ ਖਾਣ ਤੋਂ ਬਾਅਦ 1 ਚਮਚਾ ਮੂੰਹ ਪਾ ਲਿਆ, ਉਹ ਚੱਬੀ ਗਏ। ਸੌਂਫ ਨਾਲ ਜਿਹੜਾ ਸਾਰਾ ਗਰਮੀ ਨਿਕਲ ਜਾਂਦੀ ਹੈ, ਨਾਲੇ ਆਪਣੇ ਖੂਨ ਸਾਫ਼ ਹੋ ਜਾਂਦਾ ਹੈਗਾ। ਇਹ ਕਿੱਲਾਂ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਪੁਦੀਨਾ ਜਿਹੜਾ ਹੁੰਦਾ ਉਹਦੇ ਵਿੱਚ ਆਪਣੇ ਸ਼ਰਾਬ ਪਾ ਕੇ ਚਟਨੀ ਜੀ ਬਣਾ ਲੈਣੀ ਹੈ, ਪੇਸਟ ਜਾਂ ਐਨ ਬਰੀਕ, ਉਹ ਤੁਸੀਂ ਮੂੰਹ ਤੇ ਲਗਾ ਲਓ, ਇਹਦੇ ਨਾਲ ਵੀ ਸਾਰੇ ਹਟ ਜਾਣਗੇ ਕਿੱਲ। ਜਿਹੜੇ ਬੱਚਿਆਂ ਦੇ ਕਹਿੰਦੇ ਸੀ ਰੈਸ਼ ਜਿਹਾ ਹੋਇਆ ਵਾ ਹੈਗਾ, ਉਹਦੇ ਤੁਸੀਂ ਆਪਣੇ ਮਿੱਠੇ ਸੋਡੇ ਨਾਲ ਉਹਨੂੰ ਪਾਣੀ ਮੈਂ ਮਿੱਠਾ ਸੋਡਾ ਪਾ ਕੇ ਉਹ ਜਗ੍ਹਾ ਤੁਸੀਂ ਧੋ ਲਿਓ। ਫਿਰ ਤੁਸੀਂ ਆਪਣੇ ਕੁਆਰ ਦੀ ਜੈਲ ਲੈ ਲੈਣੀ ਹੈਗੀ, ਕੁਆਰ ਦਾ ਗੁੱਦਾ ਲੈ ਕੇ ਜੈਲ ਬਣਾ ਲਓ, ਭਾਵੇਂ ਚਾਹੇ ਬਣੀ ਬਣਾਈ ਵੀ ਮਿਲ ਜਾਂਦੀ ਕੁਆਰ ਦੀ ਜੈਲ। ਉਹਦੇ ਵਿੱਚ ਤੁਸੀਂ ਕੌਡ ਲੀਵਰ ਆਇਲ ਦਾ 1 ਕੈਪਸੂਲ ਪਾ ਲੈਣਾ ਹੈਗਾ ਵਿੱਚ, ਤੇ ਵਿਟਾਮਿਨ ਈ ਦਾ 1 ਕੈਪਸੂਲ। ਇਹ ਪਾ ਕੇ ਅੰਦਾਜ਼ੇ ਨਾਲ ਤੁਸੀਂ ਆਪਣੇ ਮੱਲਮ ਜੀ ਬਣਾ ਲਿਓ, ਉਹ ਲਗਾ ਲਿਆ ਕਰੋ, ਉਹ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਓਲੀਵ ਆਇਲ ਵੀ ਲਗਾ ਸਕਦੇ ਹੈਗੇ ਤੁਸੀਂ ਉਹਦੇ ਉੱਤੇ ਰੈਸ਼ ਵਾਲੀ ਜਗ੍ਹਾ ਤੇ। ਜਾਂ ਫਿਰ ਤੁਸੀਂ ਮਿਲ ਜਾਂਦਾ ਉੱਥੇ ਬਣਿਆ ਬਣਾਇਆ ਕੈਲੇਮਾਈਨ ਤੇ ਜ਼ਿੰਕ, ਇਹ ਜਿਹੜਾ ਲੋਸ਼ਨ ਹੈਗਾ ਕੈਲੇਮਾਈਨ ਤੇ ਜ਼ਿੰਕ, ਜੇ ਅੱਡ ਵੀ ਮਿਲ ਗਿਆ ਤਾਂ ਤੁਹਾਨੂੰ ਬਰਾਬਰ 1 ਚਮਚਾ ਉਹ 1 ਚਮਚਾ ਕੱਢ ਕੇ ਮਿਕਸ ਜਿਹਾ ਕਰਕੇ ਉਹ ਤੁਸੀਂ ਲਗਾ ਲਓ। ਇਹਦੇ ਨਾਲ ਪੱਕੀ ਗਰੰਟੀ ਹੈ ਜੀ ਆਪਣੇ ਹਟ ਜਾਂਦੀ ਹੈ ਜਿਹੜੀ ਰੈਸ਼ ਰੂਸ਼ ਹੁੰਦੀ। ਉਹ ਜਿਹੜੇ ਕਹਿੰਦੇ ਸੀਗੇ ਮੇਰੇ ਹੱਥ ਜੇ ਫੜਦੇ ਹੈਗੇ, ਉਹ ਵੀ ਇਹੀ ਕੈਲੇਮਾਈਨ ਤੇ ਆਪਣੇ ਜ਼ਿੰਕ ਦਾ ਲੋਸ਼ਨ ਬਣਾ ਕੇ ਇਹ ਲਗਾ ਸਕਦੇ ਹੈਗੇ ਤੁਸੀਂ। ਹੱਥ ਜਿਹੜੇ ਫੜਦੇ ਆ, ਜਿਹੜੇ ਹੱਥ ਫੜਦੇ ਸੀਗੇ ਉਹ ਗਲੀਸਰੀਨ ਵੀ ਲਗਾ ਸਕਦੇ ਹੈ ਜੀ, ਗਲੀਸਰੀਨ ਲਗਾ ਕੇ ਪਾ ਲਓ। ਸ਼ਹਿਦ ਲਗਾ ਸਕਦੇ ਆ, ਸ਼ਹਿਦ ਲਗਾ ਲਓ, ਉਹਦੇ ਨਾਲ ਵਧੀਆ ਚੀਜ਼ਾਂ ਹੈਗੀਆਂ ਇਹ ਹੈ। ਫਿਰ ਅੱਛਾ, ਜੇ ਬੱਚੇ ਦੇ ਰੈਸ਼ ਵਾਸਤੇ ਹੋਰ ਹੈਗਾ, ਤੁਸੀਂ ਜਿਹੜਾ ਸੁਹਾਗਾ ਹੁੰਦਾ ਉਹਨੂੰ ਆਪਣੇ ਪੀਸ ਕੇ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਕੇ ਇਹ ਲਗਾ ਲਓ। ਨਹੀਂ ਤਾਂ ਸਰੋਂ ਦੇ ਤੇਲ ਹਲਦੀ ਪਾ ਕੇ ਉਹ ਲਗਾ ਸਕਦੇ ਹੈਗੇ ਤੁਸੀਂ। ਜਿਹੜੇ ਕਿਡਨੀ ਵਾਸਤੇ ਕਹਿੰਦੇ ਸੀਗੇ ਵੀ ਕਿਡਨੀ ਵਾਲੀ ਲੋੜ ਹੈਗੀ ਵਰਕ ਕਰਨੇ ਦੀ, ਉਹ ਤੁਸੀਂ ਆਪਣੇ ਮੂਲੀ ਦੇ ਪੱਤਿਆਂ ਦਾ ਪਾਣੀ ਲਾ ਜਾਓ ਜੀ ਪੀਣ। ਮੂਲੀ ਦੇ ਪੱਤਿਆਂ ਦਾ ਪਾਣੀ ਜਾਂ ਸਾਰੀ ਮੂਲੀ ਦੇ ਜੂਸ ਕੱਢ ਕੇ ਪੀ ਲਓ, ਮੂਲੀ ਦੇ ਪੱਤਿਆਂ ਮਿਕਸ ਕਰਕੇ ਉਹ ਵੀ ਜੂਸ ਤੁਸੀਂ ਪੀ ਸਕਦੇ ਹੈਗੇ। ਫਿਰ ਨਹੀਂ ਤਾਂ 1 ਮੁੱਠੀ ਜੌਂ ਤੁਸੀਂ ਰਾਤ ਨੂੰ ਪਾਣੀ ਭਿਓ ਕੇ ਰੱਖ ਦਿਓ, ਤੇ ਸਵੇਰ ਨੂੰ ਉਬਾਲ ਕੇ ਉਹਨੂੰ ਥੋੜ੍ਹਾ ਜਿਹਾ 2 ਗਲਾਸ ਪਾਣੀ ਦੇ ਪਾ ਲੈਣੇ ਹੈਗੇ। ਜੇ ਥੋੜ੍ਹਾ ਜਿਹਾ ਰਹਿ ਜਾਵੇ ਅੱਧਾ ਕੁ, ਤੇ ਉਹ ਆਪਣੇ ਪਾਣੀ ਪੀਓ, ਉਹਦੇ ਨਾਲ ਪਿਸ਼ਾਬ ਤੁਹਾਨੂੰ ਖੁੱਲ੍ਹ ਕੇ ਲੱਗ ਜਾਊਗਾ ਜੀ ਆਉਣ ਉਹਦੇ ਨਾਲ। ਇਹਦੇ ਵਿੱਚ ਤੁਸੀਂ ਜੌਂ ਖਾਰ ਲੈ ਸਕਦੇ ਆ, ਜੌਂ ਖਾਰ, ਕਲਮੀ ਸ਼ੋਰਾ ਤੇ ਭਖੜਾ, ਇਹ ਬਰਾਬਰ ਲੈਣੀਆਂ 3 ਚੀਜ਼ਾਂ। ਇਹਦਾ ਤੁਸੀਂ ਆਪਣੇ ਜੇ ਤੋਂ ਜ਼ਿਆਦਾ ਤਕਲੀਫ ਹੈ 1 ਚਮਚਾ ਵੀ ਲੈ ਸਕਦੇ ਹੈਗੇ, ਨਹੀਂ ਤਾਂ ਅੱਧੇ ਚਮਚੇ ਤੇ ਸਟਾਰਟ ਕਰ ਦਿਓ, ਇਹ ਵਧੀਆ ਰਹੂਗਾ ਤੁਹਾਨੂੰ। ਫਿਰ ਧਨੀਆ ਉਬਾਲ ਕੇ ਪੀ ਸਕਦੇ ਹੈਗੇ। ਜਿਹੜੇ ਛੱਲੀਆਂ ਦੇ ਬਾਲ ਹੁੰਦੇ ਉਹ ਉਬਾਲ ਕੇ ਤੁਸੀਂ ਪੀ ਸਕਦੇ ਹੈਗੇ, 3-4 ਛੱਲੀਆਂ ਦੇ ਬਾਲ ਉਹ ਉਬਾਲ ਕੇ ਪੀ ਲਓ, ਉਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਨਹੀਂ ਤਾਂ ਆਪਣੇ ਸਾਰੇ ਕਿਡਨੀ ਦਾ ਦਰਦ ਜਾਂ ਵੀ ਹੁੰਦਾ ਜਾਂ ਉਹ ਤਾਂ ਜਿਹੜੇ ਮਹਿੰਦੀ ਦੇ ਪੱਤੇ ਹੁੰਦੇ ਇਹ ਤਾਂ ਇੰਡੀ ਮਿਲੂਗਾ ਇਲਾਜ। ਤੇ 5 ਗ੍ਰਾਮ ਤੁਸੀਂ ਮਹਿੰਦੀ, 1 ਚਮਚਾ ਮਹਿੰਦੀ ਦਾ ਉਬਾਲ ਕੇ ਪਾਣੀ ਮੈਂ ਉਹ ਤੁਸੀਂ ਛਾਣ ਕੇ ਪੀ ਸਕਦੇ ਹੈਗੇ, ਇਹਦੇ ਨਾਲ ਵੀ ਠੀਕ ਹੋ ਜਾਂਦਾ ਹੈਗਾ। ਜਾਂ ਫਿਰ ਤੁਸੀਂ ਇਹਦੇ ਵਿੱਚ ਤਰਬੂਜ ਤੁਸੀਂ ਜ਼ਿਆਦਾ ਖਾ ਸਕਦੇ ਹੈਗੇ। ਫਿਰ ਤੁਲਸੀ ਦਾ ਰਸ ਤੁਸੀਂ 2 ਚਮਚੇ ਪੀ ਸਕਦੇ ਹੈਗੇ, ਇਹ ਵੀ ਫਾਇਦਾ ਕਰਦਾ ਹੈਗਾ। ਫਿਰ ਅਨਾਰ ਦਾ ਜੂਸ ਤੁਸੀਂ ਉਹਨੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਐਪਲ ਸਾਈਡਰ ਵਿਨੀਗਰ ਜਿਹੜਾ ਹੁੰਦਾ 2 ਚਮਚੇ ਇਹ ਤੇ ਸ਼ਹਿਦ ਪਾ ਕੇ ਗਲਾਸ ਪਾਣੀ ਇਹ ਵੀ ਪੀ ਸਕਦੇ ਹੈਗੇ, ਇਹ ਵੀ ਹੈਲਪ ਆਊਟ ਕਰਦਾ ਹੈਗਾ।